ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਖੁਦਾਵੰਦ ਦਾ ਕਲਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਖੁਦਾ ਦਾ ਬੰਦਾ ਹਨੂਕ ਨਬੀ ਦੇ ਬਾਰੇ ਗੱਲ ਕਰਾਂਗੇ। ਹਨੂਕ ਨਬੀ ਲਈ ਬਾਈਬਲ ਕਹਿੰਦੀ ਏ, ਪੈਦਾਇਸ਼ ਦੀ ਕਿਤਾਬ ਉਹਦੇ 5ਵੇਂ ਬਾਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਨੂਕ ਜਿਹੜਾ ਆਦਮ ਤੋਂ 7ਵੀਂ ਪੁਸ਼ਤ ਨਾਲ ਤਾਲਕ ਰੱਖਦਾ ਸੀ, ਉਹ 65 ਸਾਲਾਂ ਦਾ ਹੀ ਤੇ ਉਹਦਾ ਇੱਕ ਪੁੱਤਰ ਹੋਇਆ, ਪਹਿਲਾ ਪੁੱਤਰ ਹੋਇਆ ਜਿਹਦਾ ਨਾਮ ਮਤੂਸਲਾ ਸੀ। ਤੇ 300 ਸਾਲ ਤੱਕ ਹਨੂਕ ਨਬੀ ਖੁਦਾ ਦੇ ਨਾਲ ਚੱਲਦਾ ਰਿਹਾ ਤੇ ਉਹ ਖੁਦਾ ਨੂੰ ਪਸੰਦ ਆਇਆ ਤੇ ਖੁਦਾ ਉਹਨੂੰ ਆਸਮਾਨ ਤੇ ਲੈ ਗਿਆ, ਯਾਨੀ ਜ਼ਿੰਦਾ ਆਸਮਾਨ ਤੇ ਉਹ ਚੁੱਕ ਲਿਆ ਗਿਆ। ਖੁਦਾ ਨੂੰ ਬੜਾ ਪਸੰਦ ਆ ਗਿਆ ਸੀ। ਅੱਜ ਅਸੀਂ ਪਸੰਦ ਆਉਣ ਦੇ ਬਾਰੇ ਗੱਲ ਕਰਾਂਗੇ ਕਿ ਹਨੂਕ 300 ਸਾਲ ਖੁਦਾ ਦੇ ਨਾਲ ਚੱਲਦਾ ਰਿਹਾ, ਯਾਨੀ ਖੁਦਾ ਜਿੱਧਰ ਮੁੜਿਆ ਹਨੂਕ ਵੀ ਮੁੜ ਗਿਆ। ਖੁਦਾ ਜਿੱਥੇ ਖਲੋਤਾ ਹਨੂਕ ਵੀ ਖਲੋ ਗਿਆ। ਖੁਦਾ ਦੀ ਮਰਜ਼ੀ ਦੇ ਨਾਲ ਚੱਲਦਾ ਰਿਹਾ ਤੇ ਜਿਵੇਂ ਜਿਵੇਂ ਯਾਨੀ ਖੁਦਾ ਕਹਿੰਦਾ ਰਿਹਾ ਉਹ ਕਰਦਾ ਰਿਹਾ। 300 ਸਾਲ ਖੁਦਾ ਦੇ ਨਾਲ ਚੱਲਣਾ ਛੋਟੀ ਗੱਲ ਨਹੀਂ ਹੈਗੀ। ਲੇਕਿਨ ਅਸੀਂ 6ਵੇਂ ਬਾਬ ਜਦੋਂ ਵੇਖਦੇ ਆ ਨਾ ਤੇ ਉੱਥੇ ਖੁਦਾ ਕਹਿੰਦਾ ਹੈ ਕਿ ਖੁਦਾ ਆਦਮ ਨੂੰ ਬਣਾ ਕੇ, ਇਨਸਾਨ ਨੂੰ ਬਣਾ ਕੇ ਤੇ ਖੁਦਾ ਨੇ ਬੜਾ ਦੁੱਖ ਕੀਤਾ ਤੇ ਗਮ ਕੀਤਾ, ਮਲੂਲ ਹੋਇਆ। ਤੇ ਖੁਦਾ ਨੇ ਗਮ ਕੀਤਾ ਕਿ ਮੈਂ ਇਨਸਾਨ ਨੂੰ ਕਿਉਂ ਬਣਾਇਆ, ਕਿ ਕਿਉਂ? ਇਸ ਲਈ ਕਿ ਇਹਦੇ ਦਿਲ ਦੇ ਖਿਆਲ ਸਦਾ ਤੋਂ ਹੀ ਬੁਰੇ ਨੇ। ਮੈਂ ਇਹਦੇ ਨਾਲ, ਮੇਰੀ ਰੂਹ ਇਹਨਾਂ ਦੇ ਨਾਲ ਨਹੀਂ ਰਹਿ ਸਕਦੀ। ਲੇਕਿਨ ਦੇਖੋ ਬਾਈਬਲ ਕਹਿੰਦੀ ਏ ਕਿ ਹਨੂਕ ਈਮਾਨ ਨਾਲ ਖੁਦਾ ਦੇ ਨਾਲ ਚੱਲਦਾ ਰਿਹਾ ਤੇ ਬਗੈਰ ਈਮਾਨ ਤੋਂ ਪਸੰਦ ਆਉਣਾ ਮੁਮਕਿਨ ਹੀ ਨਹੀਂ ਹੈਗਾ। ਇਹ ਅਬਰਾਨੀਓ ਦਾ ਮੁਸੰਨਫ ਵੀ ਆਂਦਾ, ਅਬਰਾਨੀਓ ਦਾ ਖਤ ਲਿਖਣ ਵਾਲਾ ਵੀ ਆਂਦਾ ਹੈ। ਅਬਰਾਨੀਓ ਦੀ ਕਲੀਸਿਆ ਨੂੰ ਜਦੋਂ ਖਤ ਲਿਖਿਆ ਗਿਆ ਤੇ ਉਹਦੇ 'ਚ ਇਹ ਹਵਾਲਾ ਦਿੱਤਾ ਗਿਆ, ਜਿਸ 'ਚ ਅਬਰਾਨੀਓ 11 ਬਾਬ ਦੇ ਵਿੱਚ ਲਿਖਿਆ ਹੈ ਕਿ ਬਗੈਰ ਈਮਾਨ ਤੋਂ ਪਸੰਦ ਆਉਣਾ ਨਾਮੁਮਕਿਨ ਹੈ। ਤੇ ਹਨੂਕ ਖੁਦਾ ਨੂੰ ਬੜਾ ਹੀ ਪਸੰਦ ਆਇਆ, ਚੰਗਾ ਲੱਗਾ ਤੇ ਖੁਦਾ ਉਹਨੂੰ ਜ਼ਿੰਦਾ ਹੀ ਅਸਮਾਨ ਤੇ ਲੈ ਗਿਆ। ਤੇ ਉਹ ਵੀ ਪਸੰਦ ਆਉਣ ਤੇ ਗੱਲ ਕਰਦਾ ਹੈ। ਕਿਉਂ? ਪਸੰਦ ਆਉਣਾ ਛੋਟੀ ਗੱਲ ਨਹੀਂ ਗੀ। ਪਸੰਦ ਉਹੀ ਆਉਂਦਾ ਜਿਹੜਾ ਖੁਦਾ ਦੀ ਮਰਜ਼ੀ ਨਾਲ ਚੱਲਦਾ ਹੈ। ਅਸੀਂ ਅੱਗੇ ਆ ਕੇ ਤੇ ਹਨੂਕ ਤੋਂ ਬਾਅਦ ਅਸੀਂ ਵੇਖਦੇ ਹਾਂ ਤੇ ਦਾਊਦ ਦੀ ਗੱਲ ਕਰੀਏ ਅਗਰ, ਤੇ ਦਾਊਦ ਲਈ ਵੀ ਖੁਦਾ ਕਹਿੰਦਾ ਮੇਰੇ ਜਿਸ ਤਰ੍ਹਾਂ ਦਾ ਮੈਂ ਚਾਹੁੰਦਾ ਸਾਂ, ਜਿਵੇਂ ਦਾ ਮੇਰਾ ਦਿਲ ਕਹਿੰਦਾ ਸੀ ਉਵੇਂ ਦਾ ਮੇਰਾ ਮਿਲ ਗਿਆ, ਉਹਨੂੰ ਉਵੇਂ ਦਾ ਮੈਨੂੰ ਮਿਲ ਗਿਆ। ਯਾਨੀ ਮੇਰੇ ਦਿਲ ਦੀ ਜਿਹੜੀ ਖਾਹਿਸ਼ ਸੀ ਕਿ ਇੰਝ ਦਾ ਹੋਵੇ ਉਹ ਮਿਲ ਗਿਆ। ਉਹ ਵੀ ਖੁਦਾ ਨੂੰ ਪਸੰਦ ਆਇਆ। ਇਬਰਾਹਿਮ ਖੁਦਾ ਦਾ ਦੋਸਤ, ਉਹ ਵੀ ਖੁਦਾ ਨੂੰ ਪਸੰਦ ਆਇਆ। ਕਿਉਂ? ਵੇਖੋ ਜ਼ਰਾ ਗੌਰ ਨਾਲ ਸੁਣੋ। ਅੱਜ ਅਸੀਂ ਪਸੰਦ ਆਉਣ ਦੇ ਬਾਰੇ ਗੱਲ ਕਰਾਂਗੇ। ਪਸੰਦ ਆਉਣਾ ਛੋਟੀ ਗੱਲ ਨਹੀਂ। ਖੁਦਾ ਨੇ ਇਬਰਾਹਿਮ ਨੂੰ ਕਿਹਾ ਇੱਥੋਂ ਆਪਣੇ ਰਿਸ਼ਤੇਦਾਰਾਂ ਚੋਂ ਨਿਕਲ ਤੇ ਮੈਂ ਤੈਨੂੰ ਬਰਕਤ ਦਿਆਂਗਾ, ਤੈਨੂੰ ਵੱਡੀ ਕੌਮ ਬਣਾਵਾਂਗਾ ਤੇ ਤੂੰ ਚੱਲ। ਇਬਰਾਹਿਮ ਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਜਾਣਾ ਕਿੱਥੇ ਨਹੀਂ। ਉਹ ਟੁਰ ਪਿਆ। ਜਿੱਧਰ ਜਿੱਧਰ ਖੁਦਾ ਨੂੰ ਕਹਿੰਦਾ ਰਿਹਾ ਉਹ ਟੁਰਦਾ ਗਿਆ। ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਖੁਦਾ ਦੀ ਮਰਜ਼ੀ ਨਾਲ ਚੱਲਦਾ ਰਿਹਾ। ਤੇ ਜਦੋਂ ਖੁਦਾ ਦੀ ਮਰਜ਼ੀ ਨਾਲ ਇੰਨਾ ਚੱਲਦਾ ਰਿਹਾ, ਉਹਦੀ ਤੇ ਖੁਦਾ ਦੀ ਦੋਸਤੀ ਆਪਸ 'ਚ ਐਸੀ ਹੋ ਗਈ ਕਿ ਬਾਈਬਲ ਕਹਿੰਦੀ ਹੈ ਖੁਦਾ ਦਾ ਦੋਸਤ ਕਹਿਲਾਇਆ। ਉਹ ਖੁਦਾ ਦਾ ਦੋਸਤ ਅਖਵਾਉਣ ਲੱਗ ਪਿਆ। ਇਹ ਛੋਟੀ ਗੱਲ ਨਹੀਂ। ਜੇ ਦਾਊਦ ਹੈ ਤੇ ਦਾਊਦ ਦਾ ਅਸੀਂ ਵੇਖਦੇ ਹਾਂ ਕਿ ਦਾਊਦ ਕੋਲੋਂ ਜਦੋਂ ਗਲਤੀ ਹੁੰਦੀ ਹੈ ਉਹ ਮਾਫੀ ਮੰਗ ਲੈਂਦਾ। ਹਾਲਾਂਕਿ ਵੇਖੋ ਗੌਰ ਨਾਲ ਸੁਣੋ, ਦਾਊਦ ਕਿੰਨੀਆਂ ਗਲਤੀਆਂ ਕਰਨ ਵਾਲਾ। ਦਾਊਦ ਡਾਕੂ ਵੀ ਸੀ, ਕਾਤਲ ਵੀ ਸੀ, ਚੋਰ ਵੀ ਸੀ, ਕਿੰਨੀਆਂ ਚੀਜ਼ਾਂ ਸਨ।
ਉਹਦੇ ਅੰਦਰ ਇਹ ਪਾਈਆਂ ਜਾਂਦੀਆਂ, ਲੇਕਿਨ ਉਹ ਫੌਰਨ ਆਪਣੀ ਗਲਤੀ ਦੀ ਮਾਫੀ ਮੰਗ ਲੈਂਦਾ ਸੀ। ਤੇ ਜਦੋਂ ਮਾਫੀ ਮੰਗ ਲੈਂਦਾ ਸੀ ਤਾਂ ਖੁਦਾ ਉਹਨੂੰ ਮਾਫ ਕਰ ਦਿੰਦਾ ਸੀ, ਤੇ ਖੁਦਾ ਉਹਦੇ ਨਾਲ ਰਿਹਾ। ਤੇ ਖੁਦਾ ਕਹਿੰਦਾ ਮੈਂ ਮੇਰੇ ਦਿਲ ਵਰਗਾ, ਜਿਵੇਂ ਦਾ ਮੈਂ ਚਾਹੁੰਦਾ ਸਾਂ, ਜਿਸ ਤਰ੍ਹਾਂ ਦੀ ਮੈਂ ਦਿਲ ਦੇ ਵਿੱਚ ਖਾਸ਼ ਰੱਖਦਾ ਹਾਂ, ਉਵੇਂ ਦਾ ਮੈਨੂੰ ਮਿਲ ਗਿਆ। ਖੁਦਾ ਨੂੰ ਪਸੰਦ ਆਉਣਾ ਇਹ ਮਜ਼ਾਕ ਨਹੀਂ। ਲੇਕਿਨ ਅਸੀਂ ਕਿਵੇਂ ਪਸੰਦ ਆ ਸਕਦੇ ਹਾਂ? ਅਸੀਂ ਈਮਾਨ ਤੇ ਰੱਖਦੇ ਹਾਂ, ਲੇਕਿਨ ਸਾਡਾ ਈਮਾਨ ਇੰਝ ਦਾ ਹੁੰਦਾ ਹੈ ਕਿ ਉਂਝ ਗੱਲਾਂ ਦਾ ਈਮਾਨ ਤੇ ਸ਼ੈਤਾਨ ਵੀ ਰੱਖਦਾ ਹੈ। ਸ਼ੈਤਾਨ ਵੀ ਰੱਖਦਾ ਹੈ ਭਈ ਯਸੂ ਖੁਦਾ ਦਾ ਬੇਟਾ ਹੈ, ਖੁਦਾ ਹੈਗਾ ਜਿਹਨੇ ਅੱਗ ਦੀ ਭੱਠੀ 'ਚ ਸਾਨੂੰ ਬਾਅਦ 'ਚ ਸੁੱਟਣਾ ਹੈ, ਅਦਾਲਤ ਹੋਣੀ ਹੈ। ਲੇਕਿਨ ਮੈਂ ਫਿਰ ਤੁਹਾਡੀ ਤੋਜੋ ਲਿਆਉਣਾ ਚਾਹੁੰਦਾ ਵਾਂ ਕਿ ਹਨੂਕ 300 ਸਾਲ ਖੁਦਾ ਦੇ ਨਾਲ ਚੱਲਦਾ ਰਿਹਾ। ਪਹਿਲਾ ਪੁੱਤਰ ਹੋਇਆ ਤੇ ਖੁਦਾ ਨੇ ਕਿਹਾ, ਹਨੂਕ, ਇਹ ਮੁੰਡਾ ਜਿਹੜਾ ਤੇਰੇ ਘਰ ਪੈਦਾ ਹੋਇਆ ਨਾ, ਜਿਹੜਾ ਮਤੂਸਲਾ ਹੈ, ਇਹਦੇ ਮਰਨ ਤੋਂ ਬਾਅਦ ਮੈਂ ਇਹ ਕੰਮ ਕਰਾਂਗਾ। ਹੁਣ ਉਹਨੂੰ ਪਤਾ ਲੱਗ ਗਿਆ ਕਿ ਕੰਮ ਕੀ ਹੋਣਾ ਹੈ, ਤੇ ਉਹਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਵੀ ਤੋਬਾ ਕਰ ਲਓ, ਖੁਦਾ ਇਨਸਾਫ ਕਰਨ ਲਈ ਆ ਰਿਹਾ। ਯਹੂਦਾ ਦੇ ਖੱਤ ਦੇ ਵਿੱਚ ਸਾਫ਼ ਲਫ਼ਜ਼ਾਂ ਲਿਖਿਆ, ਖੁਦਾ ਆਪਣੇ ਲੱਖਾਂ ਤੇ ਕਰੋੜਾਂ ਮੁਕੱਦਸਾਂ ਦੇ ਨਾਲ, ਪਾਕ ਲੋਕਾਂ ਦੇ ਨਾਲ ਆ ਰਿਹਾ ਤੇ ਇਨਸਾਫ ਕਰੇਗਾ। ਉਹ ਬੇਦੀਨੀਆਂ ਦਾ ਇਨਸਾਫ ਕਰੇਗਾ, ਜਿਹੜੇ ਬੇਦੀਨ ਨੇ, ਤੇ ਉਹਨਾਂ ਨੂੰ ਮੁਜਰਮ ਠਹਿਰਾਏਗਾ, ਕਸੂਰਵਾਰ ਠਹਿਰਾਏਗਾ, ਅਦਾਲਤ ਕਰੇਗਾ। ਤੇ ਅਦਾਲਤ ਹੋਈ, ਇਹ ਨਬੂਵਤ ਹੋਈ ਤੇ ਅਦਾਲਤ ਵੀ ਹੋਈ। ਜਦੋਂ ਨੂਹ ਦਾ ਤੂਫਾਨ ਆਇਆ ਤੇ ਅਦਾਲਤ ਹੋ ਗਈ, ਅਗਲੇ ਬਾਬ 'ਚ, 6ਵੇਂ ਬਾਬ ਦੇ ਵਿੱਚ। ਲੇਕਿਨ ਮੈਂ ਅੱਜ ਇਹ ਦੱਸਣਾ ਚਾਹੁੰਦਾ ਵਾਂ ਕਿ 300 ਸਾਲ ਹਨੂਕ ਖੁਦਾ ਦੇ ਨਾਲ ਚੱਲਦਾ ਰਿਹਾ ਤੇ ਖੁਦਾ ਨੂੰ ਉਹ ਬੜਾ ਪਸੰਦ ਆਇਆ। ਉਹ ਮੇਰੇ ਭਰਾਓ, ਅਸਾਂ ਵੀ ਅਸਮਾਨ ਦੀ ਬਾਦਸ਼ਾਹੀ ਜਾਣਾ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਯਸੂ ਦੇ ਨਾਲ ਅਸਮਾਨ ਦੀ ਬਾਦਸ਼ਾਹੀ 'ਚ ਜਾਈਏ, ਤੇ ਇਹਦੇ ਲਈ ਖੁਦਾ ਨੂੰ ਪਸੰਦ ਆਉਣਾ ਬੜਾ ਜ਼ਰੂਰੀ ਹੈ ਕਿ ਅਸੀਂ ਇੰਝ ਦੇ ਕੰਮ ਕਰੀਏ ਜਿਹੜੇ ਖੁਦਾ ਨੂੰ ਪਸੰਦ ਆਉਣ। ਤੇ ਖੁਦਾ ਨੂੰ ਪਸੰਦ ਕਿਹੜੇ ਕੰਮ ਆਉਂਦੇ ਨੇ? ਉਹਦੇ ਹੁਕਮਾਂ ਤੇ ਅਮਲ ਕਰਕੇ। ਤੇ ਜੇ ਅਸੀਂ ਉਹਦੇ ਹੁਕਮਾਂ ਤੇ ਅਮਲ ਨਹੀਂ ਕਰਦੇ ਤੇ ਅਸੀਂ ਖੁਦਾ ਨੂੰ ਪਸੰਦ ਨਹੀਂ ਆ ਸਕਦੇ। ਖੁਦਾ ਦੀ ਮਰਜ਼ੀ ਨਾਲ ਚੱਲਾਂਗੇ ਤੇ ਖੁਦਾ ਨੂੰ ਪਸੰਦ ਆਵਾਂਗੇ। ਇਸ ਲਈ ਮੈਂ ਅੱਜ ਆਪਣੇ ਸਾਰੇ ਭਰਾਵਾਂ ਨੂੰ ਇਹ ਗੱਲ ਕਰਨਾ ਚਾਹੁੰਦਾ। ਅਸੀਂ ਇਹਦੇ ਅੱਗੇ ਬਾਰੇ ਦੱਸਦੇ ਜਾਵਾਂਗੇ ਕਿ ਅੱਗੇ ਕੀ ਕਰਨਾ ਹੈ, ਅੱਗੇ ਕੀ, ਇਹਦੇ ਅਗਲੇ ਹਿੱਸੇ ਬਿਆਨ ਕਰਾਂਗੇ ਜੀ, ਵਾਰੀ ਦੱਸਾਂਗੇ ਕਿ ਅੱਗੇ ਕੀ ਹੈ। ਲੇਕਿਨ ਅੱਜ ਇੰਨਾ ਹੀ ਅਸੀਂ ਕਹਾਂਗੇ ਕਿ ਖੁਦਾ ਨੂੰ ਪਸੰਦ ਆਉਣ ਵਾਲੇ ਕੰਮ ਕਰੀਏ ਤੇ ਭੈੜੇ ਕੰਮ ਨਾ ਕਰੀਏ। ਅੱਜ ਅਸੀਂ ਆਪਣੀ ਮਰਜ਼ੀ ਕਰਨੇ ਆ, ਬੁੜਬੜਾਨੇ ਆ, ਗੁਨਾਹ ਕਰਨੇ ਆ, ਕਿੰਨੀਆਂ ਗਲਤੀਆਂ ਕਰਨੇ ਆ ਜਿਹੜੀਆਂ ਖੁਦਾ ਨੂੰ ਪਸੰਦ ਨਹੀਂ। ਖੁਦਾ ਨਾਰਾਜ਼ ਵੀ ਹੁੰਦਾ। ਲੇਕਿਨ ਅੱਜ ਮੈਂ ਕਹਾਂਗਾ ਕਿ ਇੰਝ ਦੇ ਕੰਮ ਕਰੀਏ ਜਿਹੜੇ ਖੁਦਾ ਨੂੰ ਪਸੰਦ ਆਉਣ, ਖੁਦਾ ਦੀ ਮਰਜ਼ੀ ਦੇ ਮੁਤਾਬਕ ਹੋਣ। ਜੋ ਖੁਦਾ ਕਹਿੰਦਾ ਉਹ ਕਰੀਏ, ਦੂਜਾ ਕੰਮ ਨਾ ਕਰੀਏ। ਤੇ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਅਸਾਂ ਕੀ ਕਰਨਾ ਹੈ। ਖੁਦਾ ਦਾ ਪਾਕ ਰੂਹ ਸਾਡੀ ਮਦਦ ਕਰਦਾ ਹੈ ਤੇ ਸਾਨੂੰ ਗਲਤ ਕੰਮ ਤੋਂ ਡੱਕਦਾ ਕਿ ਇਹ ਨਾ ਕਰੋ, ਤੇ ਉੱਥੇ ਰੁਕ ਜਾਣਾ ਚਾਹੀਦਾ। ਤੇ ਜਦੋਂ ਅਸੀਂ ਖੁਦਾ ਦੀ ਮਰਜ਼ੀ ਦੇ ਕੰਮ ਕਰਾਂਗੇ ਤੇ ਖੁਦਾ ਨੂੰ ਪਸੰਦ ਆਵਾਂਗੇ, ਤੇ ਜਦੋਂ ਖੁਦਾ ਨੂੰ ਪਸੰਦ ਆਵਾਂਗੇ ਤੇ ਅਸਮਾਨ ਦੀ ਬਾਦਸ਼ਾਹੀ ਜਾ ਸਕਦੇ ਹਾਂ। ਅੱਜ ਦਾ ਪ੍ਰੋਗਰਾਮ ਮੈਂ ਖਤਮ ਕਰਨਾ ਚਾਹੁੰਦਾ ਵਾਂ। ਅਗਲੀ ਵੀਡੀਓ ਦੇ ਵਿੱਚ ਅਸੀਂ ਇਹਦੇ ਬਾਰੇ ਗੱਲ ਕਰਾਂਗੇ ਕਿ ਖੁਦਾ ਨੂੰ ਪਸੰਦ ਆਉਣਾ ਬੜਾ ਜ਼ਰੂਰੀ ਹੈ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ, ਤੇ ਇੰਝ ਦੇ ਕੰਮ ਕਰੋ ਜਿਹੜੇ ਖੁਦਾ ਨੂੰ ਪਸੰਦ ਆਉਣ। ਖੁਦਾ ਤੁਹਾਨੂੰ ਬਰਕਤ ਦੇਵੇ।